ਜੀ ਸਾਈਂ ਜੀ। ਲਓ ਜੀ, ਇਸ਼ਕ ਦੀ ਗੱਲ ਸੁਣ ਲਓ। ਮੇਰੇ ਨਾਲ ਜੋ ਕੁਛ ਹੋਇਆ ਹੈ, ਇਹ ਰਲਦੀ ਮਿਲਦੀ ਗੱਲ ਹੈ ਜਿਹੜੀ ਮੈਂ ਸੁਣਾਉਣ ਲੱਗਾ। ਵਾਹ ਦਰਵੇਸ਼ੋ ਵਾਹ। ਇੱਕ ਦਰਵੇਸ਼ ਸੀ, ਉਹਦਾ ਇੱਕ ਬਾਲਕਾ ਸੀ। ਖਿਦਮਤ ਕਰਨ ਵਾਲਾ। ਬਾਲਕਾ ਸੀ, ਖਿਦਮਤ ਕਰਦਾ ਸੀ ਤੇ 12-14 ਸਾਲ ਗੁਜ਼ਰ ਗਏ। ਇੱਕ ਦਿਨ ਉਹ ਬਾਲਕੇ ਦੀ ਦਲੀਲ ਬਦਲ ਗਈ। ਉਹਨੇ ਹਿਸਾਬ ਲਾਇਆ, ਸੋਚਿਆ ਕਿ ਸਾਰੀ ਦੁਨੀਆ ਆਰਾਮ ਨਾਲ ਵੱਸਦੀ ਹੈ ਪਈ, ਮੈਂ ਇਹਦੇ ਮੱਥੇ ਲੱਗਾ, ਇਹਨੇ ਆਪਣਾ ਵੀ ਕੱਖ ਨਹੀਂ ਛੱਡਿਆ ਤੇ ਮੇਰਾ ਵੀ ਕੱਖ ਨਹੀਂ ਛੱਡਿਆ, ਲੱਭਾ ਮੈਨੂੰ ਕੱਖ ਨਹੀਂ, ਮੈਂ ਅੱਜ ਜਾ ਕੇ ਛੁੱਟੀ ਲੈ ਲੈਣੀ ਹੈ। ਗਿਆ, ਰਾਤੀ ਸੌਂ ਰਹੇ ਇਸੇ ਦਲੀਲ ਵਿੱਚ ਸੀ। ਦਿਨ ਚੜ੍ਹਿਆ, ਉਹਦੇ ਅੰਦਰ ਸੌੜ ਸੀ। ਉਹਨੇ ਆਖਿਆ ਬਾਬਾ ਜੀ ਮੈਂ ਅੱਜ ਤੁਰ ਜਾਣਾ ਹੈ। ਆਖਿਆ ਕਿਉਂ? ਆਖਿਆ ਵੀ 12-14 ਸਾਲ ਹੋ ਗਏ ਨੇ ਤੇਰੀ ਡਿਊਟੀ ਦਿੰਦੇ ਆ, ਤੂੰ ਛੱਡਿਆ ਆਪਣਾ ਵੀ ਕੱਖ ਨਹੀਂ ਤੇ ਮੇਰਾ ਵੀ ਕੱਖ ਨਹੀਂ ਛੱਡਿਆ, ਲੱਭਾ ਮੈਨੂੰ ਕੱਖ ਨਹੀਂ। ਉਹਨੇ ਆਖਿਆ ਅੱਛਾ ਚੱਲ ਠੀਕ ਹੈ, ਇੱਕ ਕੰਮ ਕਰ। ਆਖਿਆ ਕੀ? ਆਖਿਆ ਠਿਆਨੀ ਆ ਮੇਰੇ ਕੋਲ, ਇਹ ਲੈ ਜਾ ਤੇ ਮੂਲੀਆਂ ਲਿਆ ਜਾ ਕੇ ਬਾਜ਼ਾਰੋਂ, ਤੇ ਉਹ ਚਟਣੀ ਕੁੱਟ ਕੇ ਨਾ ਤੇ ਗਰਾਈ ਲਾ ਲਾਂਦਾ, ਜਿੱਧਰ ਤੇਰਾ ਦਿਲ ਆਇਆ ਤੂੰ ਤੁਰ ਜਾਈਂ, ਜਿੱਧਰ ਮੇਰਾ ਦਿਲ ਆਇਆ ਮੈਂ ਤੁਰ ਜਾਂਦਾ। ਆਖਿਆ ਠੀਕ ਹੈ, ਤੁਰ ਪਿਆ। ਪਿੱਛੋਂ ਦਰਵੇਸ਼ ਨੇ ਆਵਾਜ਼ ਦਿੱਤੀ। ਉਹਨੇ ਆਖਿਆ ਗੱਲ ਸੁਣ, ਲਿਆਵੀਂ ਕਿਸੇ ਬੰਦੇ ਕੋਲੋਂ, ਜਾਨਵਰ ਕੋਲ ਨਾ ਲਿਆਵੀਂ। ਅੱਛਾ ਹਾਂ। ਲਓ ਜੀ, ਉਹ ਦਰਵੇਸ਼ ਨੇ ਆਖਿਆ ਵੀ ਇਹ ਬਾਜ਼ਾਰੋਂ ਮੂਲੀਆਂ ਲੈ ਆ ਤੇ ਲਿਆਵੀਂ ਕਿਸੇ ਬੰਦੇ ਕੋਲੋਂ, ਜਾਨਵਰ ਕੋਲੋਂ ਨਾ ਲਿਆਵੀਂ। ਬਾਜ਼ਾਰ ਗਿਆ, ਜਿਸ ਵੇਲੇ ਵੇਖਿਆ ਸਬਜ਼ ਮੰਡੀ ਬੜੀਆਂ ਸੋਹਣੀਆਂ ਮੂਲੀਆਂ ਤੇ ਗੋਂਗਲੂ ਦੀ ਸਬਜ਼ੀਆਂ ਧੋ ਕੇ ਲਾਈਆਂ ਨੇ। ਜਿਸ ਵੇਲੇ ਉੱਤੇ ਵੇਂਦਾ ਕੌਣ ਬੈਠਾ ਆ, ਕੋਈ ਗਿੱਦੜ, ਕੋਈ ਬਾਂਦਰ, ਕੋਈ ਬਘਿਆੜ, ਕੋਈ ਰਿੱਛ। ਜਿਹੜੇ ਸੌਦਾ ਲੈਣ ਵਾਲੇ ਨੇ ਉਹ ਵੀ ਜਾਨਵਰ ਸਾਰੇ। ਹੈਰਾਨ ਹੋ ਗਿਆ, ਆਖਣ ਲੱਗਾ ਅਜਬ ਗੱਲ ਵੇਖੀ ਤੇ ਬੜੇ ਆਰਾਮ ਨਾਲ ਸੌਦਾ ਲੈਂਦੇ ਫਿਰ ਹੈ ਜਾਨਵਰ ਨੇ। ਮੈਂ ਹੁਣ ਕੀ ਕਰਾਂ? ਤੁਰੀ ਗਿਆ, ਅੱਗੇ ਵੇਖਿਆ ਤੇ ਇੱਕ ਬਾਬਾ ਬੈਠਾ ਆ, ਸੁੱਕੀਆਂ ਜਿਹੀਆਂ ਮੂਲੀਆਂ ਲੈ ਕੇ ਤੇ ਸੁੱਕੇ ਜਿਹੇ ਮਾਲ 'ਤੇ ਧਰ ਕੇ ਬੈਠਾ ਆ। ਬੜਾ ਖੁਸ਼ ਹੋਇਆ ਵੇਖ ਕੇ। ਆਖਦਾ ਇੱਕ ਬੰਦਾ ਤੇ ਨਜ਼ਰ ਹੀ ਪਿਆ, ਪਰ ਸੌਦਾ ਇਹਦੇ ਕੋਲ ਨਰਮ ਹੀ ਹੈ, ਚਲੋ ਭਾਵੇਂ ਨਰਮ ਹੋਵੇ, ਮੈਨੂੰ ਆਰਡਰ ਪਿੱਛੋਂ। ਉਹਨੇ ਆਖਿਆ ਬਾਬਾ ਜੀ ਇਹ ਠਿਆਨੀ ਦੀਆਂ ਮੂਲੀਆਂ ਦਿਓ। ਉਹਨੇ ਇੱਕ ਜੰਤ ਉਹ ਫੜਾਈ। ਆਖਣ ਲੱਗਾ ਬਾਬਾ ਜੀ ਮੈਂ ਕੋਈ ਗੱਲ ਕਰ ਸਕਦਾ, ਮੇਰੀ ਗੱਲ ਸੁਣੋਗੇ? ਉਹਨਾਂ ਆਖਿਆ ਸੁਣਾ। ਆਖਿਆ ਅੱਗੇ ਮੈਂ ਆਉਂਦਾ ਸਾਂ ਬਾਜ਼ਾਰ ਤੇ ਮੇਰਾ ਮੁਰਸ਼ਦ ਮੈਨੂੰ ਟੋਲਦਾ ਸੀ ਤੇ ਸਾਰੇ ਬੰਦੇ ਹੀ ਬੰਦੇ ਨਜ਼ਰ ਆਉਂਦੇ ਸਨ। ਅੱਜ ਕੋਈ ਬੰਦਾ ਨਹੀਂ ਨਜ਼ਰ ਨਹੀਂ ਆਇਆ ਸਵਾ ਤੁਹਾਡੇ। ਸਭ ਜਾਨਵਰ ਸੌਦਾ ਲੈਣੇ ਵਾਲੇ ਵੀ ਤੇ ਦੇਣੇ ਵਾਲੇ ਵੀ। ਬਾਬੇ ਗੱਲ ਸੁਣ ਕੇ ਉਹਨੇ ਆਖਿਆ ਆਪਣੇ ਪਿੱਛੇ ਧਿਆਨ ਮਾਰ। ਉਹਨੇ ਇੰਝ ਧਿਆਨ ਮਾਰਿਆ ਨਾ, ਉਹਦੇ ਮਗਰ ਵੀ ਐਡੀ ਪੂਛਲ ਲੱਗੀ ਤੇ ਕੰਬਿਆ। ਆਖਿਆ ਮੈਂ ਵੀ ਇਹੋ ਕੁਝ ਹੀ ਹਾਂ। ਬਾਬੇ ਆਖਿਆ ਤੂੰ ਇਹੋ ਕੁਛ ਸੈਂ, ਔਰ ਜਿਹਦੇ ਮੱਥੇ ਲੱਗਾ ਨਾ ਤੇਰੀ ਪੂਛਲ ਵੱਢ ਕੇ ਤੈਨੂੰ ਇਨਸਾਨ ਬਣਾ ਦਿੱਤਾ ਉਹਨੇ।
ਹੋਰ ਕੀ ਚਾਹੀਦਾ ਸੀ? ਤੇ ਕੰਨਾਂ ਨੂੰ ਹੱਥ ਲਾਇਆ ਤੇ ਮਾਫੀ ਮੰਗੀ। ਆਇਆ ਪਰਤ ਕੇ ਆ ਕੇ ਪੈਰੀਂ ਡਿੱਗ ਪਿਆ। ਉਹਨੇ ਆਖਿਆ ਬਾਬਾ ਮੈਨੂੰ ਮਾਫੀ ਦੇ ਛੱਡ, ਮੈਨੂੰ ਤਾਂ ਤੂੰ ਹੀ ਇਨਸਾਨ ਬਣਾ ਛੜਿਆ ਇਹਨਾਂ ਜਾਨਵਰਾਂ ਦੇ ਚੋਂ ਕੱਢ ਕੇ। ਮੈਨੂੰ ਮਾਫੀ ਹੋਣੀ ਚਾਹੀਦੀ ਹੈ। ਦਰਵੇਸ਼ ਫੜ ਕੇ ਸੀਨੇ ਨਾਲ ਲਾ ਲਿਆ ਤਾਂ ਰੋਸ਼ਨ ਜ਼ਮੀਰ ਹੋ ਗਿਆ। ਸਾਰੀ ਮਿਹਨਤ ਵਿੱਚ ਆ ਗਈ।